ਐਸਜੀਪੀਸੀ ਨੇ ਅੱਜ ਇੱਕ ਬੜੀ ਅਜੀਬੋ-ਗਰੀਬ ਗੱਲ ਕਹੀ ਹੈ। ਵੈਸੇ ਤਾਂ ਜੇਕਰ ਆਪਾਂ ਰਹਿਤ ਮਰਿਆਦਾ ਦੀ ਗੱਲ ਕਰੀਏ ਜਾਂ ਸਿਧਾਂਤ ਦੀ ਗੱਲ ਕਰੀਏ, ਅਸੂਲ ਦੀ ਗੱਲ ਕਰੀਏ, ਫਿਰ ਤਾਂ ਉਹਨਾਂ ਦੀ ਗੱਲ ਕੁਛ ਹੱਦ ਤੱਕ ਸਹੀ ਵੀ ਹੈ। ਪਰ ਉਹਨਾਂ ਨੇ ਜਿਸ ਸ਼ਬਦਾਵਲੀ ਦੇ ਵਿੱਚ ਇਹਦਾ ਪ੍ਰਗਟਾਵਾ ਕੀਤਾ, ਉਹ ਸ਼ਬਦਾਵਲੀ ਲੋਕਾਂ ਨੂੰ ਰੜਕ ਰਹੀ ਹੈ। ਉਹ ਕਹਿੰਦੇ ਕਿ ਜਿਹੜੇ ਜਥੇਦਾਰ ਸਾਹਿਬਾਨ ਨੇ, ਇਹ ਸਾਡੇ ਅਧੀਨ ਨੇ ਜੀ। ਪ੍ਰਵੀਨ ਜੀ, ਪਹਿਲੀ ਗੱਲ ਤਾਂ ਸੰਵਿਧਾਨਕ ਤੌਰ ਤੇ ਵੀ, ਸਿਧਾਂਤਕ ਤੌਰ ਤੇ ਵੀ, ਜਿਹੜਾ ਇਹਨਾਂ ਦੇ ਐਕਟ ਨੇ ਉਹਦੇ ਤੌਰ ਤੇ ਵੀ ਸ਼੍ਰੋਮਣੀ ਕਮੇਟੀ ਗਲਤ ਕਹਿ ਰਹੀ ਹੈ। ਜੀ ਜੀ। ਕਿਸੇ ਵੀ ਆਧਾਰ ਤੇ ਜਥੇਦਾਰ ਸਾਹਿਬਾਨ ਉਹਨਾਂ ਦੇ ਅਧੀਨ ਨਹੀਂ ਆਉਂਦੇ। ਜਿਸ ਐਕਟ 1925 ਦੀ ਉਹ ਗੱਲ ਕਰਦੇ ਨੇ, ਉਸ ਐਕਟ ਦੇ ਵਿੱਚ ਹੈੱਡ ਗ੍ਰੰਥੀ ਤੱਕ ਹੈ ਜੀ। ਜਥੇਦਾਰ ਦਾ ਰਿਕਾਰਡ ਨਹੀਂ ਆ ਉਹਨਾਂ ਕੋਲ ਕਿ ਹਾਂ ਕਿ ਉਹ ਉਹਨਾਂ ਨੂੰ ਚਲਾਉਣਗੇ। ਮਤਲਬ ਜੇ ਆਪਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਹਵਾਲੇ ਨਾਲ ਸਮਝਣਾ ਹੋਵੇ, ਗੁਰੂ ਸਾਹਿਬ ਦਾ ਥਾਪਿਆ ਤਖਤ ਹੈ, ਉਹ ਹੁਣ ਸ਼੍ਰੋਮਣੀ ਕਮੇਟੀ ਦੇ ਅਧੀਨ ਆਊਗਾ। ਬਿਲਕੁਲ ਸਹੀ ਹੈ ਜੀ, ਬਿਲਕੁਲ ਹੈ ਨਾ। ਤੇ ਜਿਹੜੇ ਐਕਟ ਦੀ ਗੱਲ ਕਰਦੇ ਉਹਨਾਂ ਚ ਹੈੱਡ ਗ੍ਰੰਥੀ ਤੱਕ ਦਾ ਪਹਿਲੂ ਹੈ, ਉਹ ਚ ਜਥੇਦਾਰ ਸਾਹਿਬਾਨ ਵਾਲਾ ਪਹਿਲੂ ਨਹੀਂ ਹੈ। ਤੇ ਇਹ ਸ਼੍ਰੋਮਣੀ ਕਮੇਟੀ ਨੇ ਕੋਈ ਨਵਾਂ ਚੰਨ ਨਹੀਂ ਚਾੜਿਆ। ਇਹ ਤੋਂ ਪਹਿਲਾਂ ਵੀ ਇਹੀ ਵਰਤਾਰਾ ਰਿਹਾ ਹੈ, ਚਾਹੇ ਉਹ ਜਥੇਦਾਰ ਗਿਆਨੀ ਪੂਰਨ ਸਿੰਘ ਵਾਲਾ ਮਸਲਾ ਹੋਵੇ, ਚਾਹੇ ਜਥੇਦਾਰ ਪ੍ਰੋਫੈਸਰ ਰਣਜੀਤ ਸਿੰਘ ਵਾਲਾ ਪਹਿਲੂ ਦੇਖ ਲਓ, ਭਾਈ ਰਣਜੀਤ ਸਿੰਘ ਵਾਲਾ ਦੇਖ ਲਓ, ਤੇ ਹੁਣ ਗਿਆਨੀ ਹਰਪ੍ਰੀਤ ਸਿੰਘ ਵਾਲਾ ਦੇਖ ਲਓ। ਇਹ ਵਰਤਾਰਾ ਸਮੇਂ-ਸਮੇਂ ਦੁਹਰਾਇਆ। ਕੱਲ ਸ਼੍ਰੋਮਣੀ ਕਮੇਟੀ ਜਥੇਦਾਰ ਸਾਹਿਬਾਨ ਗਿਆਨੀ ਰਘਵੀਰ ਸਿੰਘ ਨੂੰ ਮਿਲਣ ਜਾਂਦੀ ਹੈ ਤੇ ਕੀ ਕਹਿ ਕੇ ਆਉਂਦੀ ਹੈ ਕਿ ਅਸੀਂ ਤੁਹਾਨੂੰ ਦੱਸਣ ਆਏ ਹਾਂ ਜੀ ਕਿ ਸਾਡੀ ਤਾਕਤ ਕੀ ਹੈ ਜੀ। ਅਸੀਂ ਚਲਾਉਂਦੇ ਹਾਂ, ਅਸੀਂ ਤੁਹਾਨੂੰ ਲਾਉਂਦੇ ਹਾਂ, ਅਸੀਂ ਤੁਹਾਨੂੰ ਰੱਖਾਂਗੇ, ਅਸੀਂ ਤੁਹਾਨੂੰ ਕੱਢਾਂਗੇ। ਮਤਲਬ ਕੱਲ ਗਿਆਨੀ ਰਘਵੀਰ ਸਿੰਘ ਨੂੰ ਇਹ ਕਹਿ ਕੇ ਆਏ ਕਿ ਤੁਸੀਂ ਸਾਡੇ ਬਾਜਮ ਹੋ। ਇਹ ਸਾਬਤ ਕਰਨ ਗਏ ਸੀ। ਇਹ ਉਹ ਨੇ ਜਿਹੜੇ ਕਹਿੰਦੇ ਸੀ ਕਿ ਹਾਂ ਅਸੀਂ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ ਜੀ। 2 ਤਰੀਕ ਨੂੰ ਜਿਹੜੇ ਗੁਨਾਹ ਝੋਲੀ ਪਵਾਏ ਸੀ, ਉਸ ਝੋਲੀ ਤਾਂ ਹੋਰ ਗੁਨਾਹ ਨਾਲ ਭਰ ਲਈ ਤੁਸੀਂ, ਪਰ ਉਹ ਤੋਂ ਪਹਿਲੇ ਨਾਲੋਂ ਬੱਜਰ ਗੁਨਾਹ ਕਰ ਲਏ। ਇਹ ਸਾਰਾ ਵਰਤਾਰਾ ਕੱਲ, ਮਤਲਬ ਕਿ ਪਿਛਲੇ ਦਿਨੀ ਜਦੋਂ ਧਾਮੀ ਸਾਹਿਬ ਅਸਤੀਫਾ ਦਿੰਦੇ ਨੇ, ਉਹ ਕਹਿੰਦੇ ਗਿਆਨੀ ਰਘਵੀਰ ਸਿੰਘ ਹੋਰਾਂ ਦੀ ਜਿਹੜੀ ਆਖਰੀ ਲਿਖਤ ਹੈ ਉਹਨੇ ਮੈਨੂੰ ਜੋੜਿਆ ਤੇ ਮੈਂ ਇਸ ਲਈ ਅਸਤੀਫਾ ਦੇ ਰਿਹਾ, ਪਰ ਫੈਸਲਾ 14 ਜਣਿਆਂ ਨੇ ਲਿਆ ਸੀ। ਕਿਹੜਾ ਫੈਸਲਾ ਪ੍ਰਵੀਨ ਜੀ 14 ਜਣੇ ਲੈਂਦੇ ਨੇ ਤੇ ਕਿਹੜੇ 12 ਜਣੇ ਲੈਂਦੇ ਨੇ, ਕਿਹੜਾ ਸਮੁੱਚਾ ਇਜਲਾਸ ਲੈਂਦਾ? ਸਭ ਨੂੰ ਪਤਾ ਫੈਸਲਾ ਤਾਂ ਇੱਕ ਬੰਦਾ ਲੈ ਰਿਹਾ। ਸਹੀ ਹੈ, ਸਹੀ ਹੈ ਜੀ, ਬਿਲਕੁਲ। ਔਰ ਉਹ ਫੈਸਲਾ ਸੁਖਬੀਰ ਸਿੰਘ ਬਾਦਲ ਦਾ ਹੁੰਦਾ ਹੈ, ਕਿਹਨੂੰ ਰੱਖਣਾ, ਕਿਹਨੂੰ ਕੱਢਣਾ, ਕਿਹਨੂੰ ਲਾਉਣਾ, ਕਿਹਨੂੰ ਕਰਨਾ ਹੈ। ਔਰ ਇਸ ਲਈ ਜੇਕਰ ਜਥੇਦਾਰ ਗਿਆਨੀ ਰਘਵੀਰ ਸਿੰਘ ਨੇ ਇਹ ਕਿਹਾ ਕਿ ਭਾਈ ਜਥੇਦਾਰਾਂ ਨੂੰ ਲਾਉਣਾ, ਰੱਖਣਾ, ਕੱਢਣਾ, ਉਹਨਾਂ ਦੇ ਖਿਲਾਫ ਜਾਂਚ ਕਰਨੀ, ਇਹ ਸਾਰਾ ਜਥੇਦਾਰ ਸਾਹਿਬਾਨ ਦੇ ਅਧਿਕਾਰ ਖੇਤਰ ਚ ਆਉਂਦਾ, ਤਖਤ ਦੇ ਅਧਿਕਾਰ ਖੇਤਰ ਚ ਆਉਂਦਾ, ਤੁਸੀਂ ਨਹੀਂ ਕਰ ਸਕਦੇ। ਤੇ ਜੇ ਹੁਣ ਕੱਲ ਤੁਸੀਂ ਇਹ ਸਮਝਾ ਕੇ ਆਓ ਕਿ ਨਹੀਂ ਜਥੇਦਾਰ ਸਾਹਿਬ ਤੁਸੀਂ ਤਾਂ ਗਲਤ ਕਹਿ ਰਹੇ ਸੀ, ਫਿਰ ਜਥੇਦਾਰ ਸਾਹਿਬ ਤਾਂ ਗੁਨਾਹਗਾਰ ਸਾਬਤ ਕਰਦੇ ਤੁਸੀਂ। ਹੁਣ ਸ਼੍ਰੋਮਣੀ ਕਮੇਟੀ ਇਹ ਚਾਹੁੰਦੀ ਹੈ ਕਿ ਗਿਆਨੀ ਰਘਵੀਰ ਸਿੰਘ ਮਾਫੀ ਮੰਗਣ, ਆਪਣੇ ਬੋਲ ਵਾਪਸ ਲੈਣ। ਸੋ ਇਹ ਬਹੁਤ ਘਟੀਆ ਕਦਮ ਹੈ ਤੇ ਇਹਦੇ ਨਾਲ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਮਤਲਬ ਹੇਠਾਂ ਗਿਰਾ ਲਿਆ। ਉਹਨਾਂ ਦਾ ਕਰਾਰ ਤੇ ਉਹਨਾਂ ਦਾ ਸਾਰਾ ਕੁਝ ਸਿਧਾਂਤਕ ਤੌਰ ਤੇ ਬਹੁਤ ਹੇਠਾਂ ਆ ਗਿਆ। ਇਹ ਬਦਨਾਮੀ ਵਾਲਾ ਕੰਮ ਕਰ ਲਿਆ ਹੋਰ ਇੱਕ। ਜੀ ਜੀ।